ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕਾਂ ਦੇ ਲਈ ਇੰਸ਼ੋਰੈਂਸ ਨੂੰ ਲੈ ਕੇ ਕੋਈ ਬੜੀ ਚੰਗੀ ਸਿਚੁਏਸ਼ਨ ਨਹੀਂ ਚੱਲ ਰਹੀ ਪਿਛਲੇ ਕਈ ਚਿਰ ਤੋਂ। ਅੱਜ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਹਾਮੀ ਭਰ ਦਿੱਤੀ ਆ ਵੀ ਸਟੇਟ ਫਾਰਮ ਇੰਸ਼ੋਰੈਂਸ 17% ਰੇਟ ਇਨਕਰੀਜ਼ ਪ੍ਰਪੋਜ਼ਲ ਜਿਹੜਾ ਆ ਉਹ ਕਰੇਗੀ। ਸੋ ਕਹਿੰਦੇ ਵੀ ਅੱਜ ਪਹਿਲਾ ਦਿਨ ਹੀਅਰਿੰਗ ਦਾ ਖਤਮ ਹੋਇਆ ਹੈ। ਜੱਜ ਨੇ ਉੱਦਾਂ ਡਿਸਾਈਡ ਕਰਨਾ ਆ ਵੀ ਰਿਕਮੈਂਡ ਕਰਨਾ ਹੈ ਜਾਂ ਨਹੀਂ ਰਿਕਮੈਂਡ ਕਰਨਾ। ਪਰ ਕਹਿੰਦੇ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਸਟੇਟ ਫਾਰਮ ਦੋਨੋਂ ਆਪਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਮੰਨ ਗਏ ਆ ਵੀ ਅਸੀਂ 17% ਰੇਟ ਇਨਕਰੀਜ਼ ਹੋਊਗਾ। ਹਰਜੋਤ ਸਿੰਘ ਜੀ, ਹੁਣ ਤੁਸੀਂ ਇੰਸ਼ੋਰੈਂਸ ਦੇ ਨਾਲ ਲੰਮੇ ਚਿਰ ਤੋਂ ਜਿਹੜੇ ਆ ਜੁੜੇ ਆ, ਇੱਥੇ ਲੋਕਾਂ ਦੇ ਕੋਲ ਕੀ ਵਿਕਲਪ ਜਿਹੜਾ ਉਹ ਬਚਦਾ ਆ? ਕੀ ਕੋਈ ਹੋਰ ਕੰਪਨੀ ਵੱਲ ਜਿਹੜੇ ਸਟੇਟ ਫਾਰਮ ਦੇ ਆਲਰੇਡੀ ਚੱਲ ਰਹੇ ਉਹਨਾਂ ਨੂੰ ਦੇਖਣਾ ਚਾਹੀਦਾ ਆ, ਜਾਂ ਚੁੱਪ-ਚਾਪ ਹੁਣ ਇਸ ਨੂੰ ਜਿਹੜਾ ਉਹ ਲੋਕਾਂ ਨੂੰ ਸਹਿਣਾ ਪਊਗਾ? ਕੀ ਕੀ ਕੀਤਾ ਜਾ ਸਕਦਾ ਹੈ ਇਸ ਤੋਂ ਅੱਗੇ? ਤੁਹਾਡੀ ਕੀ ਇਸ ਦੇ ਵਿੱਚ ਇੰਸ਼ੋਰੈਂਸ ਦੇ ਪੱਖ ਤੋਂ ਕੀ ਰਾਏ ਹੈਗੀ ਆ? ਇੰਸ਼ੋਰੈਂਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਨਾ ਇਸ ਵੇਲੇ ਬਹੁਤ ਹਾਰਡ ਆ। ਬਹੁਤ ਵਾਰ ਸਾਨੂੰ ਵੀ ਕਾਲਾਂ ਆਉਂਦੀਆਂ ਵੀ ਭਾਈ ਅਸੀਂ ਸ਼ੌਪ ਅਰਾਊਂਡ ਕਰਦੇ। ਮੈਂ ਕਿਹਾ ਹੁਣ ਇਹ ਮੌਕਾ ਨਹੀਂ ਸ਼ੌਪ ਅਰਾਊਂਡ ਕਰਨ ਦਾ। ਮੈਜੋਰਟੀ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਬਿਜ਼ਨਸ ਨਹੀਂ ਲਿਖ ਰਹੀਆਂ, ਕੋਈ ਨਾ ਕੋਈ ਬਹਾਨਾ ਲਾ ਦਿੰਦੀਆਂ ਵੀ ਤੁਹਾਡੀ ਰੂਫ ਪੁਰਾਣੀ ਆ, ਤੁਹਾਡੇ ਜਿਹੜੀ ਮੇਨਟੇਨੈਂਸ ਗੁੱਡ ਨਹੀਂ ਹੈਗਾ, ਘਰ ਓਲਡ ਆ, ਤੁਹਾਡਾ ਏਰੀਆ। ਕਈ ਨਵੇਂ ਟਾਊਨ ਬਣੇ ਆ, ਨਵੇਂ ਟਾਊਨਾਂ ਦੇ ਵਿੱਚ ਉਹ ਕਹਿ ਰਿਹਾ ਵੀ ਤੁਹਾਡਾ ਜਿਹੜਾ ਏਰੀਆ ਉਹ ਫਾਇਰ ਦੇ ਵਿੱਚ ਆ। ਜਿਸ ਤਰ੍ਹਾਂ ਐਗਜ਼ਾਮਪਲ ਦੇਵਾਂ, ਪਹਿਲਾਂ ਐਲਡਰਾਡੋ ਰੌਕਲੇਨ ਸੀ, ਹੁਣ ਜੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਜੇ ਰੋਜ਼ਵਿਲ ਏਰੀਏ 'ਚ ਰਹਿੰਦੇ, ਰੋਜ਼ਵਿਲ ਦੇ ਏਰੀਏ ਨੂੰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਵੀ ਨਹੀਂ ਅਸੀਂ ਲਿਖਣੀ। ਕਲੋਵਿਸ ਏਰੀਏ 'ਚ ਕਈ ਨਵੀਆਂ ਡਿਵੈਲਪਮੈਂਟ ਆ, ਉਹ ਕਹਿੰਦੇ ਵੀ ਨਹੀਂ ਲਿਖਣੀਆਂ ਅਸੀਂ ਇਹ ਫਾਇਰ ਵਾਲਾ ਏਰੀਆ। ਸੋ ਲਾਸ ਐਂਜਲਸ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਹਮਣੇ ਹੀ ਆ। ਇੰਸ਼ੋਰੈਂਸ ਬਸ ਇੱਕ ਤਰ੍ਹਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਆ ਉਹ ਸੀਰੀਅਸ ਨਹੀਂ ਹੈਗੇ, ਤੇ ਜਿਹੜੇ ਲੋਕ ਆ ਉਹ ਕੱਲੇ ਤੰਗ ਤਾਂ ਹੋ ਰਹੇ ਆ ਵੀ ਭਾਈ ਅਸੀਂ ਇੰਨਾ ਪ੍ਰੀਮੀਅਮ ਦੇ ਰਹੇ ਆ। ਘਰਾਂ ਨੂੰ ਰੀਅਲ estate ਮਾਰਕੀਟ ਤੇ ਬਹੁਤ ਇਹਦਾ ਵੱਡਾ ਅਸਰ ਪੈ ਰਿਹਾ, ਲੋਕਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ। ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੀ ਸਿਚੁਏਸ਼ਨ ਉਹ ਸੁਧਰੂਗੀ, ਕਿਉਂਕਿ ਪਿਛਲੇ ਸਾਲ ਆਸ ਸੀ, ਪਰ ਜੋ ਨੁਕਸਾਨ ਬਿਲੀਅਨਸ ਆਫ ਡਾਲਰ ਦਾ ਲਾਸ ਐਂਜਲਸ 'ਚ ਹੋਇਆ, ਉਹਦੇ ਬਾਅਦ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਆਪਣੇ ਜ਼ਿਆਦਾ ਪੈਰ ਪਸਾਰਨੇ ਨਹੀਂ ਚਾਹੁੰਦੀਆਂ ਹੈਗੀਆਂ। ਜੀ, ਇਹ ਪਹਿਲਾਂ 22% ਦੀ ਇਹਨਾਂ ਨੇ ਓਰੀਜਨਲੀ ਵਾਧਾ ਕਰਨ ਦੀ ਮੰਗ ਰੱਖੀ ਸੀ, 5% ਘਟਾਤਾ ਹੈ ਤੇ ਹੁਣ 17% ਦੇ ਉੱਤੇ ਕਹਿੰਦੇ ਵੀ ਦੋਨੋਂ ਧਿਰਾਂ ਜਿਹੜੀਆਂ ਉਹ ਮੰਨੀਆਂ ਆ। ਸਟੇਟ ਫਾਰਮ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਅੱਜ ਕਹਿੰਦੇ ਵੀ ਇਸ ਨੂੰ ਹੁਣ ਹਰੀ ਝੰਡੀ ਦੇ ਦਿੱਤੀ ਜਾਂਦੀ ਆ, ਜੋ ਕਿ ਅੰਦਰੂਨੀ ਰਿਪੋਰਟ ਆ ਵੀ ਇਹ ਮਿਲਣ ਜਾ ਰਹੀ ਆ। ਤਾਂ ਕਹਿੰਦੇ ਵੀ ਇਹਦੇ ਨਾਲ ਐਡੀਸ਼ਨਲ $400 ਮਿਲੀਅਨ ਇਹਨਾਂ ਨੂੰ ਪ੍ਰੀਮੀਅਮਸ ਦੇ ਵਿੱਚ ਜਿਹੜਾ ਉਹ ਆਵੇਗਾ। ਪਰ ਨਾਲ ਦੇ ਨਾਲ ਉਹਨਾਂ ਲੋਕਾਂ ਦੇ ਲਈ ਬੜਾ ਔਖਾ ਜਿਹੜਾ ਉਹ ਹੋਊਗਾ, ਕਿਉਂਕਿ ਹੁਣ ਹਰਜੋਤ ਸਿੰਘ ਜੀ ਇੰਸ਼ੋਰੈਂਸ ਪ੍ਰੀਮੀਅਮ ਹੀ ਲੋਕਾਂ ਦੇ ਲਈ ਇੱਕ ਮੌਰਗੇਜ ਵਾਲਾ ਹਿਸਾਬ ਜਿਹੜਾ ਉਹ ਬਣੀ ਜਾ ਰਿਹਾ ਵੀ ਜਿਸ ਹਿਸਾਬ ਦੇ ਨਾਲ ਇਹ ਮਹਿੰਗੀ ਜਿਹੜੀ ਉਹ ਹੋ ਰਹੀ ਆ। ਬਿਜਲੀ ਆ ਤਾਂ ਮਹਿੰਗੀ ਹੋ ਰਹੀ ਆ, ਇੰਸ਼ੋਰੈਂਸ ਆ ਤਾਂ ਮਹਿੰਗੀ ਹੋ ਰਹੀ ਆ। ਹੋਮ ਓਨਰ ਬਣਨਾ ਦੇ ਲਈ ਲੋਕਾਂ ਨੂੰ ਹੁਣ ਲੱਗਦਾ ਵੀ ਦੂਜੀ ਜੌਬ ਜਿਹੜੀ ਸਪੈਸ਼ਲ ਇੰਸ਼ੋਰੈਂਸ ਲਈ ਤੇ ਬਿਜਲੀ ਦਾ ਬਿੱਲ ਪੇ ਕਰਨ ਦੇ ਲਈ ਹੀ ਲੋਕਾਂ ਨੂੰ ਜਿਹੜੀ ਉਹ ਕਰਨੀ ਪੈ ਜਾਣੀ ਆ। ਇਹ ਸਿਚੁਏਸ਼ਨ ਜਿਹੜੀ ਉਹ ਬਣੀ ਆ। 400-500 ਤੋਂ $500-600 ਲੋਕਾਂ ਦਾ ਕਹਿ ਸਕਦੇ ਵੀ ਸਾਲ ਪਿੱਛੇ ਐਟਲੀਸਟ ਮਿਨੀਮਮ ਜਿਹੜਾ ਆ ਉਹ ਓਵਰਆਲ ਜਿਹੜਾ ਉਹ ਲੋਕਾਂ ਦਾ ਖਰਚਾ ਜਿਹੜਾ ਵਧਣ ਜਾ ਰਿਹਾ ਹੈਗਾ ਆ।